ਜੀ ਸੱਜਣੋ ਬੜੇ ਘੱਟ ਅਜਿਹੇ ਕ੍ਰਿਕਟ ਦੇ ਵਿੱਚ ਮੈਚ ਹੁੰਦੇ ਨੇ ਜਿਹੜੀ ਆਖਰੀ ਗੇਂਦ ਤੱਕ ਜਾਵਣ ਤੇ ਜਿਹੜੇ ਮੈਚ ਆਖਰੀ ਗੇਂਦ ਤੋਂ ਵੀ ਟੱਪ ਜਾਵਣ ਉਹਨਾਂ ਦੀ ਚਸਤ ਹੋਰ ਵੀ ਵੱਧ ਜਾਂਦੀ ਹੈ। ਇੰਜ ਹੀ ਅੱਜ ਇੱਕ ਮੈਚ ਖੇਡਿਆ ਗਿਆ ਹੈ T20 ਵਰਲਡ ਕੱਪ ਦਾ ਅਫਗਾਨਿਸਤਾਨ ਤੇ ਸਾਊਥ ਅਫਰੀਕਾ ਦੇ ਦਰਮਿਆਨ ਮੈਚ ਇੰਤਹਾਈ ਦਿਲਚਸਪ ਜਿਸ ਵਿੱਚ ਦੋ ਸੁਪਰ ਓਵਰ ਹੋਏ। ਪਹਿਲੇ ਇਸ ਮੈਚ ਦੇ ਵਿੱਚ ਸਾਊਥ ਅਫਰੀਕਾ ਨੇ 187 ਰਨ ਬਣਾਏ। ਬਾਕੀ ਬਾਅਦ ਜੇ ਅਫਗਾਨਿਸਤਾਨ ਨੇ ਬੈਟਿੰਗ ਕੀਤੀ ਤਾਂ ਉਹਨਾਂ ਵੀ 187 ਰਨ ਬਣਾਏ। ਇਸ ਤੋਂ ਬਾਅਦ ਸੁਪਰ ਓਵਰ ਹੋਇਆ। ਸੁਪਰ ਓਵਰ ਦੇ ਵਿੱਚ ਜਨਾਬ ਪਹਿਲੇ ਜਿਹੜੇ ਟੀਮ ਖੇਡੀ ਉਸਨੇ 17 ਰਨ ਬਣਾਏ ਅਫਗਾਨਿਸਤਾਨ ਨੇ, ਔਰ ਬਾਅਦ ਵਿੱਚ ਸਾਊਥ ਅਫਰੀਕਾ ਵੀ 17 ਰਨ ਬਣਾ ਸਕੀ। ਇਹ ਮੈਚ ਜਨਾਬ ਬਰਾਬਰ ਹੋ ਗਿਆ। ਦੂਸਰਾ ਮੈਚ ਜਿਹੜਾ ਉਸ ਦੇ ਵਿੱਚ ਜਿਹੜਾ ਸਾਊਥ ਅਫਰੀਕਾ ਨੇ ਪਹਿਲੇ ਬੈਟਿੰਗ ਕੀਤੀ, ਸਾਊਥ ਅਫਰੀਕਾ ਨੇ 23 ਰਨ ਬਣਾਏ ਉਸ ਦੇ ਵਿੱਚ, ਜਿਸ ਵਿੱਚ ਡੇਵਿਡ ਮਿਲਰ ਜਿਹੜਾ ਹੈ ਉਸ ਦਾ ਮੇਨ ਕਿਰਦਾਰ ਰਿਹਾ। ਉਹ 16 ਰਨ ਬਣਾਏ 2 ਛੱਕੇ ਦੀ ਮਦਦ ਨਾਲ। ਅਫਗਾਨਿਸਤਾਨ ਬੈਟਿੰਗ ਵਾਸਤੇ ਆਇਆ। ਨਬੀ ਆਊਟ ਹੋ ਗਿਆ ਪਹਿਲੀ ਜਾਂ ਦੂਸਰੀ ਗੇਂਦ ਤੇ ਉਸ ਤੋਂ ਬਾਅਦ ਗੁਰਬਾਜ਼ ਆਇਆ। 3 ਛੱਕੇ ਉਹ ਜ਼ਰੂਰ ਮਾਰੇ, 18 ਰਨ ਉਹ ਜ਼ਰੂਰ ਬਣਾ ਲਏ, ਲੇਕਿਨ ਉਹ ਜਿਹੜਾ 23 ਰਨ ਦਾ ਟਾਰਗੇਟ ਆ ਉਹ ਪੂਰਾ ਨਾ ਕਰ ਸਕੇ। ਇਸ ਤਰ੍ਹਾਂ ਅਫਗਾਨਿਸਤਾਨ ਜਿਹੜਾ ਹੈ ਉਹ 4 ਰਨ ਤੋਂ ਇਹ ਮੈਚ ਹਾਰ ਗਿਆ। ਇੱਕ ਹੋਰ ਵੀ ਦੱਸਦਾ ਜਾਵਾਂ ਕਿ ਇਹ ਉਹ ਅਫਗਾਨਿਸਤਾਨ ਹੈ ਜਿੱਥੇ ਇੰਡੀਆ ਦੇ ਵਿੱਚ ਰਾਸ਼ਿਦ ਖਾਨ ਤੋਂ ਸਵਾਲ ਕੀਤਾ ਗਿਆ ਕਿ 4 ਟੀਮਾਂ ਕਿਹੜੀਆਂ ਵੇਖ ਰਹੇ ਹੋ ਸੈਮੀਫਾਈਨਲ ਦੇ ਵਿੱਚ। ਉਸ ਆਖਿਆ ਇੱਕ ਤਾਂ ਅਫਗਾਨਿਸਤਾਨ ਪੱਕੀ ਹੈ ਨਾ ਜਨਾਬ। ਇਸ ਦਾ ਮਤਲਬ ਇਹ ਕਿ ਜਿਹੜੀ ਉਹ ਇੱਕ ਸੈਮੀਫਾਈਨਲਿਸਟ ਟੀਮ ਆ ਨਾ ਉਹ ਜਨਾਬ ਆਊਟ ਹੋ ਗਏ ਨੇ ਅਫਗਾਨਿਸਤਾਨ। ਰਿਜ਼ਲਟ ਜੋ ਵੀ ਹੋਵੇ ਕ੍ਰਿਕਟ ਦੀ ਚੱਸ ਆਈ ਹੈ। ਇੰਜ ਦੇ ਮੈਚ ਹੋਣੇ ਚਾਹੀਦੇ ਨੇ ਜਿੱਥੇ ਤਮਾਸ਼ਾਈ ਚੱਸ ਲਵੇਂ ਤਾਂ ਕ੍ਰਿਕਟ ਦਾ ਇਹ ਜਨੂਨ ਹੈ। ਬਹੁਤ ਸ਼ੁਕਰੀਆ।